ਗੱਲ ਕਰਨੀ ਜੋ ਰਹਿ ਗਈ ਨਾ ਪਿੱਛੇ ਹੋਇਆ ਤੂੰ ਇਸ ਪਾਸੇ ਆ। ਅੱਛਾ ਉਹ ਮੈਂ ਨਾ ਜੀ ਅੱਗੇ ਇੱਕ ਗੱਲ ਦੱਸਣ ਲੱਗਾ ਸੀ ਕਿ ਜਿਹੜਾ ਚੱਕ ਨੰਬਰ ਹੈ, ਇਹ ਚੱਕ ਨੰਬਰ ਬਾਬਾ ਜੀ ਕੀ ਹੁੰਦਾ ਭਲਾ? ਪਿੰਡ ਦਾ ਨੰਬਰ ਕਿੱਦਾਂ ਬਣਿਆ? ਹਾਂ ਅੱਗੇ ਦਾ ਹੀ ਬਣਿਆ। ਮੈਂ ਉਹੀ ਦੱਸਣ ਲੱਗਾ ਕਿ ਜਿਹੜੇ ਇਹ ਚੱਕ ਨੰਬਰ ਬਣਦੇ ਨਾ, ਵੀ ਚੱਕ ਨੰਬਰ ਜਿਵੇਂ ਰਹਿਮੇਸ਼ਾ 452 ਜਾਂ ਚੱਕ ਨੰਬਰ 402 ਗਲੋਈਆਂ 'ਚ ਅਸੀਂ ਖਲੋਤੇ ਹਾਂ, ਗਲੋਈਆਂ ਦਾ ਰਕਬਾ ਬਣਦਾ ਹੈ। ਇਹ ਚੱਕ ਨੰਬਰ ਇਹ ਹੁੰਦੇ ਸੀ ਵੀ ਜਿਹੜੀ ਸਰਕਾਰੀ ਖੂਹੀ ਬਣਦੀ ਹੁੰਦੀ ਸੀ ਨਾ, ਤੇ ਸਰਕਾਰੀ ਖੂਹੀ ਦੇ ਹੇਠ ਨਾ ਇੱਕ ਲੱਕੜ ਦਾ ਚੱਕ ਬਣਾਉਂਦੇ ਹੁੰਦੇ ਸੀ ਹੇਠ ਰੱਖਣ ਨੂੰ। ਸਾਡੇ ਪਿੰਡ ਦੇ ਵਿੱਚ ਵੀ ਰਹਿਮੇਸ਼ਾ ਜਿਹੜੀ ਗੱਬੇ ਪੁਰਾਣੀ ਸਰਕਾਰੀ ਖੂਹੀ ਬਣੀ ਸੀ ਨਾ, ਉਹਦਾ ਚੱਕ ਲੈਲਪੁਰ ਤੋਂ ਆਇਆ ਸੀ। ਉਸ ਟਾਈਮ ਉਹਨਾਂ ਨੇ ਘਲਾਇਆ ਸੀ ਸਾਰਿਆਂ ਦੇ ਚੱਕ। ਜਿਹੜਾ ਚੱਕ ਲੱਕੜ ਦੇ ਉੱਤੇ ਨੰਬਰ ਲੱਗਿਆ ਹੋਇਆ ਸੀ ਨਾ, ਸਾਡੇ ਪਿੰਡ 'ਚ ਪਹੁੰਚਿਆ ਸੀ ਉਹ ਚੱਕ, ਉਹਦੇ ਤੇ ਲਿਖਿਆ ਸੀ 452। ਇੱਥੇ ਜਿਹੜਾ ਚੱਕ ਪਹੁੰਚਿਆ ਸੀ ਉਹਦਾ, ਉਹ ਚੱਕ ਲੱਕੜ ਦਾ, ਉਹ 402 ਸੀ। ਇਦਾਂ ਉਹ ਚੱਕ ਨੰਬਰ ਬਣੇ, ਇੱਥੋਂ ਚੱਕ ਨੰਬਰਾਂ ਦਾ ਕੰਮ ਸ਼ੁਰੂ ਹੋਇਆ ਸੀ। ਪਰ ਜਿਹੜੇ ਆ ਮੌਜ਼ੇ ਆ, ਇਹਨਾਂ ਦੇ ਨੰਬਰ ਨਹੀਂ ਹੁੰਦੇ ਸੀ, ਇਹਨਾਂ ਦਾ ਨੰਬਰ ਨਹੀਂ ਸੀ। ਇਹ ਮੌਜ਼ੇ ਰਾਵੀ ਦੇ ਮੌਜ਼ੇ ਸੀ, ਤੇ ਇਹਦੇ ਵਿੱਚ 7 ਆਬਾਦੀਆਂ ਸੀ ਜਿਹੜੀਆਂ ਸਰਦਾਰਾਂ ਦੀਆਂ ਸੀ, ਜਿਹੜੀਆਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਮੈਂ ਫਿਰ ਗਿਣ ਕੇ ਦੱਸ ਦਿੰਦਾ ਵੀ ਖੁੰਗਰਾਂ, ਬੇਦੀਆਂ, ਵੱਡੀਆਂ ਬੇਦੀਆਂ, ਛੋਟੀਆਂ ਬੇਦੀਆਂ, ਹਾਤੇ ਕੋਟ ਜੈਰਾਮ, ਹਾਤੇ ਤਾਨ ਸਿੰਘ, ਸੜੀਆਂ ਤੇ ਕੱਕੀਪੁਰ। ਇਹ 7 ਆਬਾਦੀਆਂ ਸਰਦਾਰਾਂ ਦੀਆਂ ਸੀ ਪੁਰਾਣੀਆਂ। ਤੇ ਉਹ ਆ ਚੱਕ ਦੀ ਗੱਲ ਕੀਤੀ ਵੀ ਖੂਹ ਤੇ ਖਲੋਤਾ, ਵੀ ਇਦਾਂ ਦੇ ਖੂਹ ਹੁੰਦੇ ਸੀ, ਹੇਠਾਂ ਚੱਕ ਪਾਇਆ ਹੁੰਦਾ ਸੀ। अस्सलाम वालेकुम जी। मैं अपने पिंड रहमे शाह तो ना 7-8 किलोमीटर दूर अगा नूं आया, तो इत्थे साडे है मौजे बने हुए छोटे छोटे। दरिया रावी आ ना, तो ओदी कन्नी तो गां नंबर नहीं है पिंडां दे, मौजे बने हुए हैं। जिद्दां मेहर शाना दगादी आलम शाह उन्हां दे गां छोटे छोटे मौजे हैं, तो ये बड़े पुराने मौजे हैं। ये पाकिस्तान बनन तो पहलां दे मौजे हैं, इन्हां दा नंबर नहीं हुंदा सी। ਤੇ ਉਹ ਮੌਜ਼ੇ ਤਾਂ ਖਾਸੇ ਬਣੇ ਆ, ਪਰ ਜਿਹੜੇ 7 ਮੌਜ਼ੇ ਆ ਨਾ, 7 ਆਬਾਦੀਆਂ, ਇਹ ਉਹ ਆਬਾਦੀਆਂ ਸੀ ਜਿਹੜੀਆਂ ਸਰਦਾਰਾਂ ਦੀਆਂ ਆਬਾਦੀਆਂ ਸੀ ਪੁਰਾਣੇ ਵਕਤਾਂ ਦੇ ਵਿੱਚ। ਉਹ ਵਿੱਚ ਬੇਦੀਆਂ ਸੀ, ਵੱਡੀਆਂ ਬੇਦੀਆਂ, ਛੋਟੀਆਂ ਬੇਦੀਆਂ, ਖੁੰਗਰਾਂ, ਹਾਤੇ ਤਾਨ ਸਿੰਘ, ਹਾਤੇ ਕੋਟ ਜੈਰਾਮ, ਕੱਕੀਪੁਰ, ਇਦਾਂ ਪਿੰਡ ਸੜੀਆਂ। ਇਦਾਂ ਕਰਕੇ ਇਹ ਆਬਾਦੀਆਂ 7 ਆਬਾਦੀਆਂ ਬਣਦੀਆਂ ਜਿਹੜੀਆਂ ਸਰਦਾਰਾਂ ਦੀਆਂ ਸੀਗੀਆਂ। ਅੱਛਾ, ਉਹਨਾਂ ਆਬਾਦੀਆਂ ਦੇ ਲਾਗੇ ਇੱਥੇ ਇੱਕ ਨਿੱਕੀ ਜੀ ਨਹਿਰ ਲੰਘਦੀ ਆ, ਨਿੱਕੀ ਜੀ ਨਹਿਰ ਲੰਘਦੀ, ਤੇ ਇੱਥੇ ਪਾਕਿਸਤਾਨ ਬਣਨ ਤੋਂ ਖਾਸਾ ਟਾਈਮ ਪਹਿਲਾਂ ਇੱਕ ਮੋਟਾ ਜਿਹਾ ਅੰਦਾਜ਼ਾ ਲਾ ਰਹੇ ਸੀ ਬਾਬਾ ਜੀ ਨਾਲ, ਅੱਗੇ ਮੈਂ ਗੱਲਾਂ ਕਰਦਾ ਰਿਹਾ, 150 ਸਾਲ ਬਣਦਾ। 150 ਸਾਲ ਪਹਿਲਾਂ ਇੱਥੇ ਅੰਗਰੇਜ਼ ਨੇ ਪਹਿਲਾਂ ਖੂਹੀ ਬਣਾਈ, ਖੂਹੀ ਕਰਕੇ ਇੱਥੇ ਪਾਣੀ ਦਾ ਇੰਤਜ਼ਾਮ ਕੀਤਾ, ਤੇ ਫਿਰ ਇੱਥੇ ਸਰਾਂ ਬਣਾਈ, ਬੰਗਲਾ ਬਣਾਇਆ। ਉਹ ਬੰਗਲੇ ਫਿਰ ਉਹ ਬਣੇ ਜਿਹੜੇ ਬੰਗਲੇ ਖਾਸੀ ਜਗ੍ਹਾ ਦੇ ਉੱਤੇ ਨਿਲਾਮੀ ਹੋ ਗਈ ਸੀ ਪਾਕਿਸਤਾਨ ਬਣਨ ਤੋਂ ਪਹਿਲਾਂ। ਤੇ ਉਹ ਨਿਲਾਮੀ ਜਦੋਂ ਹੋਈ ਨਾ, ਤੇ ਇਹ ਬੰਗਲਾ ਚੱਕਿਆ ਸੀ ਸਰਦਾਰ ਤਾਨ ਸਿੰਘ ਨੇ। ਉਹ ਉਸ ਹਾਂਜੀ, ਇੱਥੇ ਨਾਲ ਆਬਾਦੀ ਆ ਹਾਤੇ ਤਾਨ ਸਿੰਘ, ਉੱਥੇ ਦੇ ਰਹਿਣ ਵਾਲੇ ਸਰਦਾਰ ਸੀਗੇ, ਜਿਵੇਂ ਨਿਲਾਮੀ ਦੇ ਵਿੱਚ ਸਰਕਾਰ ਕੋਲ ਲਿਆ ਸੀ, ਨਾਲ ਜ਼ਮੀਨ ਸੀ, ਬੰਗਲਾ ਸੀ। ਜਦੋਂ ਫਿਰ ਪਾਕਿਸਤਾਨ ਬਣਿਆ, ਇਹ ਵੰਡਾ ਪਿਆ, ਤੇ ਉਸ ਟਾਈਮ ਫਿਰ ਜਿਹੜੇ ਉਧਰੋਂ ਰਹਿਣ ਵਾਲੇ ਸੀ, ਬਾਬਾ ਜੀ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ, ਤਹਿਸੀਲ ਨਕੋਦਰ, ਪਿੰਡ ਧਰਮੀਆਂ, ਉੱਥੇ ਦੇ ਰਹਿਣ ਵਾਲੇ ਆ। ਤੇ ਉੱਥੋਂ ਫਿਰ ਇਹਨਾਂ ਦੇ ਬਜ਼ੁਰਗ ਜਦੋਂ ਆਏ ਨਾ, ਤੇ ਆਹ ਵਾਲਾ ਫਿਰ ਰਕਬਾ ਵਿੱਚ ਉਹ ਬੰਗਲਾ, ਵਿੱਚ ਖੂਹੀ, ਉਹ ਸਰਾਂ ਜਿਹੜਾ ਆ ਨਹਿਰ ਦੇ ਲਾਗੇ ਇਹਨਾਂ ਨੂੰ ਦੇ ਦਿੱਤਾ ਸੀ ਉਹਨਾਂ ਨੇ। ਉਹ ਉਧਰੋਂ ਇਹਨਾਂ ਨੂੰ ਜ਼ਮੀਨ ਪਈ ਨਾ, ਤੇ ਇੱਧਰ ਆ ਕੇ ਇਹ ਆਬਾਦ ਹੋ ਗਏ। ਹੁਣ ਅਸੀਂ ਇਸ ਥਾਂ ਤੇ ਖਲੋਤੇ ਆ ਵੀ ਉਹ ਖੂਹੀ ਆ ਬਾਬਾ ਜੀ ਦੇ। ਤੁਸੀਂ ਦੇਖੋ ਸ਼ੌਕ ਦੀ ਗੱਲ ਵੀ ਅੱਜ ਵੀ ਖੂਹੀ ਉਦਾਂ ਹੀ ਚਲਾਉਂਦੇ ਆ, ਇਹਨੂੰ ਵਰਤਦੇ ਵੀ ਆ। ਤੁਹਾਨੂੰ ਜੇ ਕਹੋ ਤੇ ਵਰਤ ਕੇ ਦਿਖਾ ਵੀ ਦਿੰਨੇ ਆ। ਇਹ ਸੇਲੇ ਚਲਾ ਤਾ ਇਦਾਂ ਹੀ ਬਾਲਟੀ ਵੇਚ ਅੱਛਾ ਹੌਲੀ ਹੌਲੀ ਨਹੀਂ ਜਾਊਂਗਾ। ਅੱਜ ਇੱਕ ਮਿੰਟ, ਅੱਜ ਦਿਖਾ ਨਹੀਂ, ਚਰਖੀ ਵੀ ਦਿਖਾ ਗਏ। ਚਰਖੀ ਛੱਡ ਦੇ। ਨਹੀਂ ਨਹੀਂ ਛੱਡਣੀ ਲੱਗਣੀ, ਛੱਡਣੀ ਨਹੀਂ, ਰਾਮ ਰਾਮ ਨਾਲ ਜਾ। ਹਾਂਜੀ ਆਰਾਮ ਨਾਲ ਉਦੋਂ ਨਹੀਂ ਦੇਖ ਪੈਂਦੀ ਹੈ। ਅੱਛਾ ਵਿੱਚੋਂ ਨਿਕਲਣਾ ਨਹੀਂ, ਉਹ ਫਿਰ ਅੱਛੀ ਟੁੱਟ ਜਾਂਦੀ ਹੈ ਨਾ ਸੱਟ। ਉਹਨੇ ਤਾਂ ਇਧਰੋਂ ਦੀ ਆ ਕੇ, ਇਸ ਪਾਸੋਂ ਦੀ ਆ ਕੇ ਦਿਖਾ। ਹੇਠਾਂ ਦੇਖਦਾ, ਹੇਠਾਂ ਦਿਖਦਾ ਦੇਖ ਲੈ। ਹਾਂ, ਖੂਹ ਦੇ ਵਿੱਚ ਨਾ ਅਸੀਂ ਬਾਲਟੀ ਸੱਟਤੀ।
ਉਹ ਪਾਣੀ ਦੇ ਉੱਤੇ ਸੇਲ ਖਿੱਚਦਾ ਇਹਨੂੰ ਇਦਾਂ ਇਦਾਂ, ਹਾਂ ਇਦਾਂ ਖਿੱਚਦੇ ਹੁੰਦੇ ਛਿੱਕੋ ਤਾਂ ਹਾਏ ਹਾਏ ਕੈਸੀ ਗੱਲ ਆ ਯਾਰ, ਇੱਕ ਪੁਰਾਣੀ ਯਾਦ ਤਾਜ਼ਾ ਕੀਤੀ ਆ ਤੇ ਇੰਜ ਕਾਲੇ ਨੂੰ ਰੁੱਗ ਪੈਂਦਾ ਵੀ ਕਦੀ ਇੱਥੇ ਉਹ ਗਾਮਾ ਹੁੰਦੀ ਸੀ। ਵਾਹ ਬਈ ਲੈ ਬਾਲਟੀ ਪਾਣੀ ਦੀ ਆ ਫੜੀ ਮੈਂ ਉਹ ਪਾਣੀ ਤਾਂ पानी सरवाया साहब, पानी गर्म है, निग्गा पानी। हाँ मैं क्या ठंडा होएगा पानी। ਦੇਖ ਲੈ ਖੂਹੀ ਦੇ ਵਿੱਚੋਂ ਬਾਲਟੀ ਕੱਢੀ ਆ, ਜਿੱਦਾਂ ਆਪਾਂ ਮੋਟਰ ਨਹੀਂ ਛੱਡ ਲੈਂਦੇ ਵੀ ਤੱਤੇ ਪਾਣੀ ਨਾਲ ਬੰਦਾ ਨਹਾ ਨੂੰ ਲੈਂਦਾ, ਲੈ ਯਕੀਨ ਰੱਬ ਤੇ ਕਰੀ ਏਦਾਂ ਤੱਤਾ ਪਾਣੀ ਨਿਕਲਿਆ ਕੋਸਾ ਜਿਵੇਂ ਆਬੂ ਜਿਹਾ ਪਰਾਂ ਲੈ ਜਾਣ ਉਹ ਜਿੱਦਾਂ ਮੋਟਰ ਛੱਡਿਆ ਨਿਕਲਦਾ, ਨਲਕਾ ਗੇੜਿਆ ਨਿਕਲਦਾ ਉਦਾਂ ਦਾ। ਬਾਬਾ ਜੀ ਤੁਹਾਡਾ ਨਾਂ ਕੀ ਹੈ? ਮਾਮਾ ਸਰਵਰ। ਇਹ ਪੀਤਿਆਂ ਵੀ ਉਦਾਂ ਹੀ ਸਹੀ ਹੈ। ਹਾਂਜੀ सही है पानी इतने ਅਸੀਂ ਪੀਂਦੇ ਆ ਇੱਥੋਂ ਹੀ। ਹਾਏ 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 ਬੜਾ ਸਵਾਦੀ ਪਾਣੀ, ਕੀ ਬਾਤ ਆ। ਮੈਂ ਦਿਲ ਕਰਦਾ ਮੈਂ ਨਹਾ, ਹਾਲਾਂਕਿ ਠੰਡ ਬੜੀ ਆ, ਦਿਲ ਕਰਦਾ ਬਾਲਟੀ ਚੱਕ ਕੇ ਉੱਤੇ ਸਿੱਟਾਂ ਵੀ ਐਡਾ ਇੰਨਾ ਕੋਈ ਰੂਹ ਮੇਰਾ ਇੱਥੇ ਖੁਸ਼ ਹੋਇਆ ਆ ਕੇ ਨਾ ਦੇਖ ਕੇ ਵੀ ਉਹੀ ਪੁਰਾਣੀ ਗੱਲਾਂ, ਉਹੀ ਸਾਰਾ ਕੁਛ ਆ। ਤੁਹਾਡਾ ਨਾਂ ਕੀ? ਮੇਰਾ ਨਾਮ ਮੁਹੰਮਦ ਸਰਵਰ। ਮੁਹੰਮਦ ਸਰਵਰ ਆ ਜੀ। ਉਹ ਇਸ ਟਾਈਮ ਇੱਥੇ ਆਬਾਦ ਆ। ਅੱਛਾ ਹੁਣ ਮੈਂ ਤੁਹਾਨੂੰ ਉਹ ਦਿਖਾਣਾ ਵੀ ਜਿਹੜਾ ਬੰਗਲਾ ਬਣਾਇਆ ਸੀ ਉਸ ਟਾਈਮ, ਉਹ ਜਿਹੜੀ ਕਹਾਣੀ ਤੁਹਾਨੂੰ ਬੰਗਲੇ ਦੀ ਸੁਣਾਈ ਆ ਨਾ, ਉਹ ਬੰਗਲਾ ਮੈਂ ਤੁਹਾਨੂੰ ਦਰਸ਼ਨ ਵੀ ਕਰਾਉਣਾ ਹੁਣ, ਜਿੱਦਾਂ ਖੂਹੀ ਦੇ ਕਰਾਏ ਤੁਹਾਨੂੰ ਇਸ ਪਾਸੋਂ। ਠੀਕ ਆਂਦਾ ਹੈ? ਠੀਕ ਚਲੋ ਠੀਕ ਆ ਜਾ ਫਿਰ। ਲੈ ਹੁਣ ਮੈਂ ਤੁਹਾਨੂੰ ਉਹ ਦਿਖਾਣਾ ਵੀ ਜਿਹੜੀ ਇਮਾਰਤ ਉਸ ਟਾਈਮ ਬਣੀ ਸੀ ਪਾਕਿਸਤਾਨ ਦੌਰ ਤੋਂ ਪਹਿਲਾਂ ਅੰਗਰੇਜ਼ ਨੇ ਬਣਾਈ ਸੀ, ਤੇ ਉਸ ਟਾਈਮ ਦਾ ਹਜੇ ਤੱਕ ਇਹਨਾਂ ਨੇ ਜਿੰਨੀ ਕਿ ਨਾ ਕੋਈ ਸੰਭਾਲ ਹੋਈ ਇਹਨਾਂ ਨੇ ਕੀਤੀ, ਬੜੀ ਸੋਹਣੀ ਸੰਭਾਲ ਕੀਤੀ ਹੋਈ ਆ। ਖੂਹੀ ਜਿਹੜੀ ਆ ਹਾਲੇ ਵੀ ਉਹ ਅੱਗੇ ਉਹ ਪੁੱਛਦੇ ਪਏ ਸੀ ਬਾਬਾ ਜੀ ਨੂੰ ਵੀ ਉਹ ਡੂੰਘੀ ਕਿੰਨੀ ਆ, ਦੱਸਦੇ ਆ ਵੀ 60 ਫੁੱਟ ਹੋਣੀ, 60 ਫੁੱਟ ਦੇ ਹੇਠਾਂ ਉਹ ਪਾਣੀ ਖੜਾ, ਤੇ ਪਾਣੀ ਵੀ ਐਨ ਸਾਫ ਸੁਥਰਾ ਮਿੱਠਾ ਪਾਣੀ। ਤੇ ਹੁਣ ਤੁਹਾਨੂੰ ਦਿਖਾਣੇ ਆਪਣਾ ਅਸਰਾਂ ਬਣਿਆ ਹੈ, ਬੰਗਲਾ ਬਣਿਆ ਹੈ। ਆ ਦੇਖੋ ਹਾਲੇ ਤੱਕ ਨਾ ਹੇਠਲੇ ਪਾਸੋਂ ਕੋਈ ਥੋੜੀ ਖਰਾਬੀ ਬਣੀ ਆ, ਤੇ ਉੱਤੇ ਤਾਂ ਐਨ ਖੈਰੀ ਸੱਲਾ ਬਿਲਕੁਲ ਸਹੀ ਸਲਾਮਤ ਖੜਿਆ। ਉਦਾਂ ਹੀ ਆ ਡਿਜ਼ਾਈਨ ਬਣਿਆ ਹੈ ਆ ਬਨੇਰੇ ਦੇ ਉੱਤੇ, ਬੜਾ ਸੋਹਣਾ ਡਿਜ਼ਾਈਨ ਬਣਿਆ ਹੈ ਉਦਾਂ ਹੀ। ਹਾਲੇ ਤੱਕ ਉਹੀ ਬਾਬਾ ਜੀ ਬੂਹੇ ਉਹੀ ਲੱਗੇ ਆ, ਉਹੀ ਬੂਹੇ ਲੱਗੇ ਹੋਏ ਲੱਕੜ ਦੇ। ਵਾਹ ਬਈ ਉਦਾਂ ਹੀ ਬਾਰੀਆਂ ਲੱਗੀਆਂ। ਆ ਜਿਹੜੀਆਂ ਡਾਟਾਂ ਇਹ ਤੁਸੀਂ ਆਪ ਬੰਦ ਕੀਤੀਆਂ ਹੋਈਆਂ? ਆ ਡਾਟ ਬਣੀ ਸੀ ਬੜੀ ਸੋਹਣੀ, ਤੇ ਇਹਨਾਂ ਨੇ ਉਂਝ ਇੱਟਾਂ ਲਾਈਆਂ ਹੋਈਆਂ ਵੀ ਹਵਾ ਹੁਆ ਤੋਂ ਬੰਦ ਕੀਤੀ ਹੈ। ਆ ਦੇਖੋ ਨਾ ਹੇਠੋਂ ਥੋੜਾ ਹੋਇਆ ਖਰਾਬੀ, ਬਾਕੀ ਤਾਂ ਉਦਾਂ ਹੀ ਆ ਪੌੜੀ ਆ। ਤੇ ਆ ਬਾਈ ਅਲਤਾਫ ਦੱਸਦਾ, ਕਹਿੰਦਾ ਬਿਆਰ ਦੇ ਬੂਹੇ ਬਣੇ ਆ ਉਸ ਟਾਈਮਾਂ ਦੇ, ਦੇਖ ਉਸ ਟਾਈਮਾਂ ਦੇ ਬਿਆਰ ਦੇ ਬੂਹੇ ਬਣੇ। ਵਾਹ ਬਈ ਵਾਹ, ਕੋਈ ਪੁਰਾਣੀਆਂ ਯਾਦਾਂ ਹੀ ਆ ਬਾਬਾ ਇਹ। ਆ ਪੌੜੀ ਦੇ ਹੇਠਲਾ ਪਾਸਾ ਏਦਾਂ ਹੀ ਹੈ ਜੀ? ਹਾਂ ਆ ਇਹਦਾ ਚੜ੍ਹਦਾ ਪਾਸਾ, ਤੇ ਹਾਲੇ ਤੱਕ ਐਨ ਸਹੀ ਸਲਾਮਤ ਆ। ਵਿੱਚੋਂ ਆ ਬਾਰੀਆਂ ਦੇ ਵਿੱਚ ਇੱਟਾਂ ਰੱਖੀਆਂ ਵੀ ਉਹ ਲੱਕੜ ਖਾਦੀ ਖੁੱਦੀ ਗਈ ਹੋਣੀ ਇੰਨੇ ਟਾਈਮਾਂ ਦੀ, ਤੇ ਆ ਪੌੜੀ ਚੜ੍ਹਦੀ ਇਹਦੇ ਉੱਤੇ ਚੜ੍ਹਦੇ ਆ। ਤਾਂ ਅਲਤਾਫ ਚੜ੍ਹੀਏ ਉੱਤੇ? ਹਾਂ ਚੜ੍ਹੋ। ਵਾਹ ਬਈ ਆ ਮੁੰਡਿਆਂ ਨੂੰ ਚਾਹੇ ਭਾਵੇਂ ਰੋਕ ਹੀ ਦੇ ਕਿਤੇ ਉਂਝ ਨਾ ਸੱਪ ਨਾ। ਆਹੋ ਵਾਹ ਬਈ ਵਾਹ, ਵਾਹ ਬਈ ਵਾਹ, ਉਹੀ ਬੰਗਲੇ ਵਾਲਾ ਸਟਾਈਲ ਆ ਸਾਰਾ। ਆ ਉੱਤੇ ਲੰਬੀਆਂ ਬਣੀਆਂ ਹਨਾ। ਇਹ ਮੇਰੇ ਖਿਆਲ ਉੱਤੇ ਦਾਣੇ ਕਿਹਨਾਂ ਪਾਉਂਦੇ ਆ, ਇਹਦੇ ਦਾਣੇ ਥੱਲੇ। ਵਾਹ ਬਈ, ਇਹ ਰਸੋਈਆਂ ਕਰਕੇ ਬਣੀਆਂ ਕਿ ਦਾਣੇ ਛੰਡਣ ਨੂੰ ਬਣੀਆਂ? ਇਹ ਮੇਰੇ ਖਿਆਲ ਬਣੀਆਂ ਨੇ ਉੱਤੋਂ ਦਾਣੇ ਥੱਲੇ ਜਿਹਨਾਂ ਸੁੱਟਦੇ ਸੀ ਨਾ। ਨਹੀਂ ਯਾਰ ਕਾਲਕ ਜੀ ਲੱਗੀ, ਮੈਂ ਕਹਿੰਦਾ ਰਸੋਈ ਦਾ। ਇਹ ਛੱਤ ਉਹੀ ਪਾਈ ਹੋਈ ਹੈ ਹਨਾ। ਆ ਉੱਤੇ ਘਰਾ ਬਣਿਆ ਉਧਰ ਵੀ ਉਦਾਂ। ਹਾਂ ਆ ਕੋ ਸੋਲਰ ਪੈਨਲ ਨਹੀਂ ਹੈ, ਪਾਥੀਆਂ ਰੱਖੀਆਂ।
ਇੱਧਰ ਕੀ ਧਾਰਾ ਇਦਾਂ ਹੀ ਆ ਜਿਵੇਂ ਇੱਧਰ ਬਣਿਆ। ਉਹ ਗੇਅਰ ਲੱਗਾ। ਵਾਹ ਬਈ ਵਾਹ। ਉਹ ਦੇਖ ਲੈ ਹੈ ਕੋਈ 150 200 ਸਾਲ ਪੁਰਾਣੀ ਗੱਲ ਆਵੇ ਤੇ ਉਤਲੇ ਪਾਸਾ ਤਾਂ ਬਿਲਕੁਲ ਠੀਕ ਆ। ਹੇਠਲੇ ਵਾਲੇਕੁਮ ਸਲਾਮ। ਹੇਠਲਾ ਪਾਸਾ ਕੋਈ ਥੋੜਾ ਜਿਹਾ ਹੋਇਆ ਨਰਮ ਤੇ ਉਤਲਾ ਪਾਸਾ ਹਾਲੇ ਤੱਕ ਉਦਾਂ ਹੀ ਤੁਹਾਨੂੰ ਦਿਖਾਇਆ ਨਾ। ਉੱਤੇ ਉਹ ਆ ਕਿੰਗਰੇ ਬਣੇ ਆ ਤੇ ਉੱਤੇ ਰਸੋਈ ਦੀਆਂ ਬਣੀਆਂ ਉਹ ਪਤਾ ਨਹੀਂ ਦਾਣੇ ਸਿੱਟਣ ਨੂੰ ਬਣੀ। ਚਲ ਆ ਤਾਂ ਅੰਦਰ ਦੇਖੀਏ ਕਿਤੇ। ਅੱਛਾ ਲੈ ਛੱਤ ਆ ਜਿਹੜੀ ਉਹ ਨਿੱਕੀਆਂ ਨਿੱਕੀਆਂ ਡਾਟਾਂ ਵਾਲੀ ਨਹੀਂ ਹੁੰਦੀ ਉਹ ਛੱਤ ਆ। ਉਹ ਡਾਟਾਂ ਪਾਈਆਂ ਗਈਆਂ ਜਿਹੜੀਆਂ ਇਹ ਉਸ ਦੌਰ ਦਾ ਸਭ ਤੋਂ ਵਧੀਆ ਫੈਸ਼ਨ ਸੀ। ਵੱਡੇ ਬੰਦੇ ਹੀ ਪਾਉਂਦੇ ਸੀ, ਮਾੜਾ ਬੰਦਾ ਨਹੀਂ ਪਾ ਸਕਦਾ। ਉਸ ਟਾਈਮ ਅੰਗਰੇਜ਼ ਨੇ ਸੋਚਿਆ ਨਹੀਂ ਹੋਣਾ ਵੀ ਇੱਥੇ ਟੋਕਾ ਮਸ਼ੀਨ ਲੱਗੂਗੀ ਹੈ। ਆ ਬੂਹਾ ਵੀ ਉਹੀ ਆ। ਹਾਂਜੀ ਇਹ ਦਰਵਾਜ਼ੇ ਹੋਏ ਬੰਦ ਕਰੀ ਪੋਤੇ ਨੂੰ ਬੂਹੇ ਨੂੰ। ਲੈ ਗੱਲ ਕਰ ਦੇਖ ਲੈ ਯਾਰ ਕਿੱਡੀ ਪੁਰਾਣੀ ਲੱਕੜ ਹੈ। ਲੱਕੜੀ ਹੈ ਦਿਆਰ ਦੀ ਹੈ ਨਾ ਜਿਹਨੂੰ ਦਿਆਰ ਦੀ ਕਹਿੰਦੇ। ਹਾਂਜੀ ਵਾਹ ਬਈ ਵਾਹ। ਚੱਲ ਖੋਲ ਦੇ। ਹਾਂ ਦੇਖਾ 14-15 ਫੁੱਟਾਂ ਤੇ ਜਾ ਕੇ ਉਹਨਾਂ ਨੇ ਉਹ ਬਾਰੀ ਲਾਈ, ਹਵਾ ਵਾਲਾ ਰੋਸ਼ਨਦਾਨ ਰੱਖਿਆ ਤੇ ਇਹਦੀ ਛੱਤ ਵੀ ਉਹੀ ਉਹ ਨਿੱਕੀਆਂ ਡਾਟਾਂ ਵਾਲੀ। ਕਿਆ ਵਾ ਆ ਦੇਖ ਨਾ ਰਸੋਈ ਦਾ ਹੀ ਆ। ਉੱਤੋਂ ਦਾ ਜਿਹੜਾ ਨਾ ਸਰਾਖ ਬਣਿਆ ਉਹ ਹੀ ਮੈਂ ਤੈਨੂੰ ਕਿਹਾ ਤਾਂ ਹੈ ਸੀ ਵੀ ਇਹ ਰਸੋਈ ਆ, ਪਰ ਰਸੋਈ ਨਹੀਂ ਸੀ ਇਹ ਬੰਗਲਾ ਸੀ। ਇੱਥੇ ਵੱਡੇ ਅਫਸਰ ਬਹਿ ਕੇ ਨਾ ਤੇ ਇੱਥੇ ਅੱਗ ਬਾਲ ਕੇ ਸੇਕਦੇ ਸੀ ਜਾਂ ਕੋਈ ਚਾਹ ਪਾਣੀ ਰੋਟੀ ਪਾਣੀ ਖਾਂਦੇ ਸੀ ਤੇ ਉਹ ਅੱਗ ਬਲਦੀ ਰਹਿੰਦੀ ਸੀ। ਧੂਆਂ ਇਹਦੇ ਕੋਠੇ 'ਚ ਨਹੀਂ ਹੁੰਦਾ ਸੀ, ਧੂਆਂ ਬਾਹਰ ਨਿਕਲ ਜਾਂਦਾ ਸੀ ਇਦਾਂ ਤਾਂ ਨੂੰ ਤੇ ਉਹ ਤਾਂ ਰਸੋਈ ਬਣੀ ਸੀ। ਕੰਧ ਦੇ ਵਿੱਚ ਬਣਾਈ। ਆ ਇੱਧਰ ਲੈਟ ਲਿਆ ਤਾਂ ਉਧਰ ਕਮਰਾ ਇਧਰ ਹੋ ਜਾ। ਅੱਛਾ ਆ ਬਰਾਂਡਾ। ਹਾਂ ਇਹ ਕੋਠੇ ਦੇ ਗਾਂ ਬਰਾਂਡਾ ਉਹੀ ਛੱਤ ਆ ਇਹਦੀ ਵੀ ਬਣੀ ਹੋਈ। ਤੇ ਆ ਗਾਂ ਇਹਨਾਂ ਨੇ ਇੱਟਾਂ ਲਾ ਕੇ ਉਂਝ ਬੰਦ ਕੀਤਾ ਉਹ ਹੈ ਬਰਾਂਡਾ ਇਹ ਹੈ। ਤੇ ਆ ਬੂਆ ਕਿੱਧਰ ਜਾਂਦਾ। ਅੱਛਾ ਇਹ ਵੀ ਨਿੱਕੀ ਜੀ ਕੋਈ ਹੋਣੀ ਬਣਾਈ ਉਹਨਾਂ ਨੇ ਆਪ ਵੱਲੋਂ ਕੋਈ ਚੌਕੀਦਾਰ ਦੀ। ਛੱਤ ਸਾਰਿਆਂ ਦੀ ਉਹੀ ਡਾਟ ਦੀ ਛੱਤ। ਇੱਟ ਵੱਡੀ ਲੱਗੀ ਕਿ ਛੋਟੀ ਇਹਨੂੰ। ਇੱਟ ਹੈ ਜੇ 1 ਫੁੱਟ ਚੌੜੀ ਹੈ ਤੇ 1 ਫੁੱਟ ਲੰਮੀ ਤੇ 6 ਇੰਚ ਚੌੜੀ। ਉਹ ਟਾਇਲ ਜਿਹੜੀ ਉਹ ਜ਼ਿਆਦਾ ਇੱਟ ਬੜੀ ਭਾਰੀ ਲੱਗੀ ਆ। ਇੱਟ ਲੱਗੀ ਆ ਇਹਨੂੰ 5 ਕਿਲੋ ਦੀ ਇੱਟ ਆ ਵਜਨ ਇਹਦਾ ਤੇ 10 ਇੰਚ ਲੰਬੀ ਆ ਤੇ ਕੋਈ 6 ਇੰਚ ਚੌੜੀ ਹੈ। ਹਾਂ ਆ ਗੇਅਰ ਵੀ ਅੰਗਰੇਜ਼ ਲਾ ਗਏ ਸੀ ਕਿ ਆਪਣਾ ਲਾਇਆ। ਆਪਣਾ ਲਾ। ਅੱਛਾ ਇਹ ਆਪਣਾ ਲਾਇਆ। ਹਾਂ ਉਹ ਕਿੱਥੇ ਲੱਗਾ। ਕਾਲਾ ਇੰਜਨ ਲਾਇਆ ਇੱਥੇ। ਹਾਂਜੀ ਵਾਹ ਵੀ ਵਾਹ। ਪਾਣੀ ਕੱਢੀ ਲਾ। ਵੇਟ ਕਾਲਾ ਇੰਜਨ ਲੱਗਾ ਮੈਂ ਦੇਖਦਾ ਵੀ ਹਾਂਜੀ ਕਾਲਾ ਇੰਜਨ ਲੱਗਾ ਤੇ ਆ ਉਹਦਾ ਉਹ ਕੀ ਸਾਥ ਬੜਾ ਪਤਾ ਤਾਂ ਪਤਾ ਆ ਇਹਨੂੰ ਘੁਮਾਉਣਾ ਵੱਡਾ ਪਹੀਆ ਜਿਹਨੂੰ ਸਟਾਰਟ ਕਰਨ ਵਾਸਤੇ ਘੁਮਾਉਂਦੇ ਨਹੀਂ ਵੱਡਾ ਪਹੀਆ ਵੇਟ ਇਹਨੂੰ ਆਂਦੇ ਨੇ। ਵੇਟ ਹਾਂਜੀ ਚੱਕਰ ਚੱਕਰ ਲੱਗਾ ਵੱਡਾ ਇਹਨੂੰ ਘੁਮਾਉਣ ਵਾਸਤੇ ਤੇ ਇਹ ਹੁਣ ਚੱਲਦਾ ਇਸ ਟਾਈਮ। ਹਾਂਜੀ ਅੱਛਾ ਇਹਨੂੰ ਘੁਮਾ ਕੇ ਸਟਾਰਟ ਕਰਕੇ ਤੁਸੀਂ ਉਹ ਟੂਲ ਇੱਥੇ ਚਲਾਇਆ ਹੈ। ਹਾਂਜੀ ਇਹਦੇ ਤੇ ਚੱਲਦਾ। ਨਹੀਂ ਕਿੰਨਾ ਡੂੰਗਾ ਖੂਹ ਆ। ਖੂਹ ਤੇ 80 ਕੁ ਫੁੱਟ ਆ। ਨਹੀਂ 50 ਫੁੱਟ ਹੈਗਾ ਖੂਹ ਇਹਦਾ। ਤੇ ਇੰਨਾ ਡੂੰਗਾ ਪਾਣੀ ਇਹ ਕਾਲਾ ਇੰਜਨ ਕੱਢ ਰਿਹਾ। ਕਾਲਾ ਕੱਢਦਾ ਦੂਜਾ ਤੇ ਕੱਢਦਾ ਨਹੀਂ ਪੀਟਰ ਤੇ ਇੱਥੇ ਕੱਢਦਾ ਨਹੀਂ। ਅੱਛਾ ਵੀ ਆਉਂਦੇ ਨੇ ਮੈਂ ਕਿਹਾ ਇੰਨਾ ਡੂੰਗਾ ਪਾਣੀ ਇਹ ਕੱਢੀ ਜਾਂਦਾ। ਹੋਰ ਫੁੱਲ ਨਾਲ ਭਰ ਕੇ ਕੱਢਦਾ ਹੈ। ਵਾਹ ਬਈ ਵਾਹ। ਆ ਮੁੰਡਿਆ ਅਗਲੇ ਲਿਆ ਕੇ ਦਿਖਾਈਆਂ ਜਿੱਥੋਂ ਜਾ ਰਿਹਾ ਪਟਾ ਵੀ ਇੱਥੋਂ ਪਤਾ ਲੱਗ ਜਾਂਦਾ ਉਹ 40-45 ਫੁੱਟ ਹੋਣਾ ਇੱਥੋਂ ਦਿਖਦਾ। ਹਾਂਜੀ ਨਹੀਂ ਨਹੀਂ ਨਜ਼ਰ ਆਉਂਦਾ ਬਾਹਰੋਂ ਸਹੀ ਖੂਹ ਦੇ ਵਿੱਚੋਂ ਨਾ। ਹਾਂ ਇੱਥੋਂ ਦਿਖਾ ਦੋ ਘੁੱਟ ਕੇ ਬੋਲਦਾ। ਇਹ ਸੈੱਟ ਨਾ ਲਿਓ
ਨਹੀਂ ਨਹੀਂ ਉਹ ਇੱਥੋਂ ਨਹੀਂ, ਇੱਥੋਂ ਤੁਸੀਂ ਲਾਈਟ ਨਾ ਦਿਓ। ਅੱਛਾ ਹਾਂ ਅੱਛਾ ਬਾਹਰੋਂ ਦਿਖੂਗਾ। ਆ ਜਾ ਬਾਹਰੋਂ ਦਿਖਾ ਲੈ। ਆਹ ਨਾ ਉਹ ਟੂਬਲ ਲੱਗਾ ਜਿਹੜਾ ਦਿਖਾਇਆ ਸੀ ਤੁਹਾਨੂੰ। ਆਹ ਕੋਠੇ ਦੇ ਵਿੱਚ ਕਾਲਾ ਇੰਜਣ ਪਿਆ ਤੇ ਉੱਥੇ ਹਨੇਰਾ, ਫਿਰ ਲਾਈਟ ਤਾਂ ਹੈ ਹੀ ਨਹੀਂ ਕਿਸੇ ਕੋਠੇ 'ਚ ਵੀ ਹੈ ਨਹੀਂ, ਇੱਥੇ ਹੈ ਹੀ ਨਹੀਂ, ਬਿਜਲੀ ਨਹੀਂ ਹੈ ਇੱਥੇ। ਤੇ ਉਹ ਫਿਰ ਮੈਂ ਕਿਹਾ ਤੁਹਾਨੂੰ ਬਾਹਰੋਂ ਆ ਕੇ ਦਿਖਾਣਾ ਵੀ ਆ ਜਿੰਨਾ ਖੂਹੀ ਆ ਨਾ ਓਨਾ ਹੀ ਖੂਹ ਆ। 50-60 ਫੁੱਟ ਖੂਹੀ ਸੀ ਤੇ 50-60 ਫੁੱਟ ਖੂਹ ਆ। ਬੜਾ ਰੂਹ ਰਾਜੀ ਹੋਇਆ ਦੇਖ ਕੇ। ਆ ਇਧਰੋਂ ਜਾਂਦਾ, ਆ ਕੋਠੇ ਦੇ ਵਿੱਚੋਂ ਆਂਦਾ ਤੇ ਉਹ ਜਿਨ੍ਹਾਂ ਨੇ ਪਟਾ ਲੰਘਾਇਆ ਉਹ ਹੇਠਲੇ ਪਾਸੇ ਦਿਖਦਾ ਹੋਣਾ ਪਟਾ। ਇੱਥੋਂ ਹੇਠਲੇ ਪਾਸੋਂ ਇੰਜ ਕਰਕੇ ਲੰਘਾ ਕੇ ਨਾ ਨੁੱਕਰ ਚੀਰਵਾਂ ਤੇ ਆ ਕੋਠੇ ਦੇ ਵਿੱਚ ਕਾਲੇ ਇੰਜਨ ਨੂੰ ਪਾਇਆ ਹੈ। ਤੇ ਜਦ ਦਿਲ ਕਰਦਾ ਆਪਣਾ ਗੇੜਾ ਦੇ ਲੈਂਦੇ ਆ। ਅੱਛਾ ਇਹ ਚੱਲਦਾ ਹੁਣ? ਹਾਂਜੀ ਹਾਂਜੀ ਚੱਲਦਾ। ਬਿਲਕੁਲ ਚੱਲਦਾ। ਪਾਣੀ ਤੇ ਬਥੇਰਾ ਕੱਢਦਾ ਹੋਣਾ ਨਾ। ਹਾਂਜੀ ਜਿੰਨੇ ਰੇਸ ਦਿੱਤੀ ਜਾਓ ਭਾਵੇਂ ਖਾਡੇ ਤੋਂ ਬਾਹਰ ਲਗਾ ਤੇ ਇਹਦਾ ਐਵਰੇਜ ਕਿੰਨੀ ਕਹਿੰਦੀ ਡੀਜ਼ਲ ਨਾਲ ਤੇ ਜਮ ਕਾਲੇ ਤੇਲ ਤੇ ਇਹ ਸਸਤਾ ਪੈਂਦਾ। ਹਾਂ ਨਹੀਂ ਅੱਧਾ ਉਹ ਪਾਈ ਦਾ ਕਾਲਾ ਜਿਹੜਾ ਤੋਂ ਇੰਜਨ ਦੇ ਵਿੱਚੋਂ ਟਰੈਕਟਰ ਦੇ ਇੰਜਨ ਚੋਂ ਨਿਕਲਦਾ ਤੇ ਅੱਧਾ ਉੱਤੋਂ ਦੂਸਰਾ ਮਿਲਾ ਕੇ ਤੇ ਉਹ ਇਸਤੇਮਾਲ ਕਰੀਦਾ ਤੇ ਤਕਰੀਬਨ 3 ਲੀਟਰਾਂ ਨਾਲ 2 ਕਨਾਲਾਂ ਹੋ ਜਾਂਦੀਆਂ। ਫੇਰ ਵੀ ਸਸਤਾ ਪੈਂਦਾ ਵਾ। ਹੁਣ ਦੂਸਰਾ ਤਾਂ ਬੜਾ ਮਹਿੰਗਾ ਪੈਂਦਾ। ਬੋਰ ਤੇ ਤਕਰੀਬਨ 6 ਲੀਟਰ ਜਿਹੜਾ ਨਾ ਉਹ 6 ਲੀਟਰ ਖਾਂਦਾ ਘੰਟੇ ਦਾ ਟਰੈਕਟਰ। ਹਾਂਜੀ ਟਰੈਕਟਰ 6 ਲੀਟਰ 6 ਲੀਟਰ ਪੀ ਜਾਂਦਾ। 600 ਇਹ ਤਾਂ ਜ਼ਿਆਦਾ ਖਾ ਰਹੇ ਤੇ 4 ਨਹੀਂ ਤੇ 50 ਫੁੱਟ ਹੇਠਾਂ ਖੂਹ ਤੋਂ ਕੱਢੀ ਜਾਂਦਾ ਪਾਣੀ। ਕੱਢੀ ਹੈਂ, ਜ਼ੋਰ ਆ ਇਹਦੇ 'ਚ। ਆ ਖੂਹ 50 ਫੁੱਟ ਤੇ ਬੋਰ ਪਤਾ ਨਹੀਂ ਕਿੰਨਾ ਥੱਲੇ ਇੱਥੇ ਪਾਣੀ। ਬੋਰ ਤਕਰੀਬਨ 150 ਆ 150 ਹੀ ਆਪਣਾ 150 ਇੱਥੇ। ਫੁੱਟ ਕਿਉਂ ਇਹ ਕਾਫੀ ਅਰਸੇ ਦੀ ਖੜੇ ਸੀ। ਜਦੋਂ ਅਸੀਂ ਚਾਲੂ ਕੀਤਾ ਨਾ ਉਦੋਂ ਅਸੀਂ ਉਹ ਫਰਮਾਇਸ਼ ਕੀਤੀ ਬੋਰ ਦੀ ਵੱਟਾ ਬੰਨ ਕੇ। ਹਾਂ ਕਾਰੀਗਰ ਨੇ ਫਰਮਾਇਸ਼ ਕੀਤੀ, ਉਹਨੇ ਕਿਹਾ ਵੀ ਤਕਰੀਬਨ 150 ਫੁੱਟ ਪਾਣੀ ਹੈ ਬੱਲੇ ਬੋਰ ਦੇ ਵਿੱਚ। ਗੱਲ ਕਰ। ਹਾਂਜੀ ਰੱਬ ਦੇ ਕੰਮ ਆ ਉਹ ਪਰਾਂ ਖੂਹ ਉਹਨੇ ਖੂਹ ਆ ਗੇਅਰ ਵੀ ਚਲਾ ਰਹੇ ਆ। ਨਹੀਂ ਉਹ ਪੂਰੀ ਖੂਹੀ ਜਿਹੜੀ ਆ ਉਹ ਖੂਹੀ ਡੰਗਰਾਂ ਨੂੰ ਇਹਦੇ ਤੇ ਪੱਠੇ ਉਤਰ ਕੇ ਪਾਈ ਦੇ ਉਹ ਖੂਹੀ ਜਿਹੜੀ ਆ। ਅੱਛਾ ਜੋੜ ਦੇਈਦਾ ਚੱਲ ਵੀ ਉਹ ਤੁਰਿਆ ਰਹਿੰਦਾ ਮੁੱਠ ਲਾਈ ਦੇ। ਅੱਛਾ ਜਿਹੜੇ ਉਹ ਡੇਰੇ ਤੇ ਬਾਬਾ ਜੀ ਦੇ ਅਸੀਂ ਜਲੰਧਰੀਏ ਡੇਰੇ ਤੇ ਖਲੋਤੇ ਆ, ਇੱਥੇ ਤੂੰ ਦੇਖ ਵੀ ਇੱਥੇ ਲਾਈਟ ਹੈ ਨਹੀਂ, ਇੱਥੇ ਬਿਜਲੀ ਹੈ ਨਹੀਂ। ਸਾਰਾ ਕੁਝ ਕੰਮ ਇਹਨਾਂ ਨੇ ਦੇਸੀ ਕੀਤਾ ਹੋਇਆ ਤੇ ਜਿੱਥੇ ਲਾਈਟ ਆ ਨਾ ਬਿਜਲੀ ਆ ਉਹਨਾਂ ਨਾਲੋਂ ਚੰਗਾ ਕੀਤਾ ਹੋਇਆ। ਔਰ ਯਕੀਨ ਰੱਬ ਤੇ ਕਰੀ ਆ ਦੇ ਪਿੱਛੇ ਗੇਰ ਆ, ਆਪਣਾ ਢੱਗਾ ਜੋੜਦੇ ਆ, ਕਿਸੇ ਦੀ ਕੋਈ ਪਾਬੰਦੀ ਨਹੀਂ। ਚੱਲ ਜਦ ਦਿਲ ਕਰਿਆ ਆਪਣੇ ਪੱਠੇ ਕੁਤਰ ਲੈ। ਤੇ ਆ ਕੋਠੇ ਦੇ ਵਿੱਚ ਕਾਲਾ ਇੰਜਨ ਤੁਹਾਨੂੰ ਦਿਖਾਇਆ, ਕਾਲਾ ਇੰਜਨ ਲੱਗਾ ਤੇ ਉਹ ਕਾਲਾ ਇੰਜਨ ਨੂੰ ਦਿੱਤਾ ਗੇੜਾ ਤੇ ਚੱਲ ਬਈ। ਪਰਲੇ ਪਾਸੇ ਉਹ ਤੁਹਾਨੂੰ ਦਿਖਾਇਆ ਵੀ ਖੂਹੀ ਵੀ ਚਾਲੂ ਆ। ਜਦ ਦਿਲ ਕਰਿਆ ਆਪਣਾ ਉਹ ਵੀ ਪਾਣੀ ਤਾਜ਼ਾ ਕੱਢ ਕੇ ਆਪਣਾ ਨਹਾਤੇ ਧੋਤੇ। ਐਸੀ ਮੌਜ ਬਣਾਈ ਹੈ ਬਾਬਾ। ਮੈਂ ਤੇਰੇ ਤੇ ਰਾਜੀ ਹਾਂ, ਮੈਂ ਕੰਨਾਂ ਤੇ ਰਾਜੀ ਹਾਂ ਤੇਰੇ ਤੇ। ਕੋਈ ਕਿਸੇ ਬਾਬੇ ਨੇ ਜਲੰਧਰੀਏ ਨੇ ਇੱਥੇ ਆਪਣੀ ਬਾਦਸ਼ਾਹੀ ਬਣਾਈ ਹੋਈ ਆ, ਕਿਸੇ ਦੀ ਕੋਈ ਮੁਹਤਾਜੀ ਨਹੀਂ। ਆਪਣਾ ਰੱਬ ਦਾ ਸੋਹਣਾ ਕਰਮ ਆ। ਹਰ ਸ਼ਾ ਦੇਸੀ ਆ, ਬਿਜਲੀ ਦੀ ਆ, ਕਿਸੇ ਸ਼ਾ ਦੀ ਪਾਬੰਦੀ ਕੋਈ ਨਹੀਂ। ਸਾਡੇ ਦਾ ਨਾਂ ਜਾਨ ਮੁਹੰਮਦ। ਜਾਨ ਮੁਹੰਮਦ ਸੀ ਜਿਹੜਾ ਉਧਰੋਂ ਆਇਆ ਸੀ। ਹਾਂਜੀ ਜਲੰਧਰ ਚ। ਲਓ ਜੀ ਆ ਬਾਈ ਨੇ ਦੱਸਿਆ ਕਿ ਜਿਹੜਾ ਜਲੰਧਰ ਚੋਂ ਆਇਆ ਸੀ ਨਾ ਹਿਜਰਤ ਕਰਕੇ ਬਾਬਾ, ਉਹ ਜਾਨ ਮੁਹੰਮਦ ਸੀ ਉਹਦਾ ਨਾਂ। ਹਾਂਜੀ ਜਿਹਨੂੰ ਆਹ ਸਰਕਾਰ ਵੱਲੋਂ ਇਹ ਬੰਗਲਾ ਤੇ ਰਕਬਾ ਇਹ ਖੂਹੀ ਹਰਸ਼ਾ ਉਹਨੂੰ ਪਈ ਸੀ, ਸਰਕਾਰੀ ਤੌਰ ਤੇ ਪਈ ਸੀ ਇਹ। ਉਧਰ ਸਾਡਾ ਰਕਬਾ ਸੀਗਾ, ਉਹਦੇ ਮੁਤਬਾਦਲ ਸਾਨੂੰ ਇਹ ਮਿਲਿਆ ਸੀ। ਉਹ ਤਾਂ ਸਾਨੂੰ ਵੀ ਇਦਾਂ ਹੀ ਮਿਲਿਆ ਸੀ ਨਾ, ਪਰ ਸਾਨੂੰ ਆਹ ਬੰਗਲਾ ਤਾਂ ਨਹੀਂ ਨਾ ਮਿਲਿਆ, ਸਾਨੂੰ ਮਿਲਿਆ ਹੈ ਇਹ ਯਾਦ ਕੀ। ਸਾਡੇ ਦਾਦੇ ਅਬੂ ਨੇ ਇਹ ਬੰਗਲੇ ਦੇ ਮੁਤਾਬਿਕ ਤਕਰੀਬਨ 3 ਕਿੱਲੇ ਜ਼ਮੀਨ ਘੱਟ ਲਈ ਤਾਂ ਇਹ ਬੰਗਲਾ ਮਿਲਿਆ। ਤੇ ਉਹ ਕਿਉਂ ਘੱਟ ਲਈ? ਉਹ ਕਹਿੰਦਾ ਸੀਗਾ ਵੀ ਮੇਰਾ ਪਾਕਿਸਤਾਨ ਚ ਨਾਂ ਵੱਜੂਗਾ ਵੀ ਬਾਬਾ ਜਾਨ ਮੁਹੰਮਦ ਕੋਠੀ ਵਾਲਾ। ਕੋਠੀ ਵਾਲਾ ਉਦੋਂ ਰਕਬੇ ਦਾ ਕਦਰ ਨਹੀਂ ਸੀਗਾ, ਉਦੋਂ ਸਿਰਫ ਨਾਂ ਦਾ ਕਦਰ ਸੀ। ਨਾਂ ਦਾ ਕਦਰ ਸੀਗਾ। ਹਾਂ ਨਹੀਂ ਉਹਨਾਂ ਨੇ ਉਸ ਟਾਈਮ ਦੇ ਹਿਸਾਬ ਨਾਲ ਫੈਸਲਾ ਬਿਲਕੁਲ ਸਹੀ ਕੀਤਾ। ਰਕਬਾ ਵੀ ਸੋਹਣਾ ਤੇ ਕੋਠੀ ਗੱਲ ਵੀ ਇਦਾਂ ਹੀ ਆ, ਫਿਰ ਵਜਿਆ ਵੀ ਆ ਕੋਠੀ ਵਾਲਾ। ਇੱਥੇ ਪੂਰੇ ਸਾਡੇ ਪਤਾ ਲੈਲਪੁਰ ਚ ਤਹਿਸੀਲ ਤਾਂਦਲੇ ਚ ਵੀ ਕੋਠੀ ਵਾਲਾ ਜਾਨ ਮੁਹੰਮਦ ਕਿਹੜਾ, ਕਿਸੇ ਨੂੰ ਪੁੱਛ ਲਓ ਉਹ ਤੁਹਾਨੂੰ ਇੱਥੇ ਹੱਥ ਫੜ ਕੇ ਛੱਡ ਕੇ ਜਾਣਗੇ। ਵਾਹ ਜੀ ਵਾਹ, ਵਾਹ ਜੀ। ਫਿਰ ਅੱਲਾ ਦੀ ਕਰਮ ਨਵਾਜ਼ੀ ਸਾਡੇ ਤੇ ਸਾਡਾ ਖੂਹ ਚੱਲਦਾ ਸੀ, ਉੱਥੋਂ ਪਾਣੀ ਇਸਤੇਮਾਲ ਕਰਦੇ ਆ। ਜਦੋਂ ਬਿਜਲੀ ਨਾ ਹੋਵੇ ਉਦੋਂ ਜਨਾਬ ਫਿਲਟਰਾਂ ਵਾਲੇ ਵੀ ਇੱਥੋਂ ਪਾਣੀ ਲੈ ਕੇ ਜਾਂਦੇ ਆ ਘਰ ਇਸਤੇਮਾਲ ਕਰਨ ਵਾਸਤੇ। ਨਹੀਂ ਇੱਥੇ ਬਿਜਲੀ ਹੈ? ਨਹੀਂ ਇੱਥੇ ਨਹੀਂ ਹੈ। ਹਾਂ ਇੱਥੇ ਤਾਂ ਹੈ ਹੀ ਨਹੀਂ ਬਿਜਲੀ। ਹਾਂ ਆਂਢ ਗੁਆਂਢ ਪਿੰਡਾਂ 'ਚ ਬਿਜਲੀ ਬੰਦ ਹੋ ਜਾਂਦੀ, ਹਨੇਰੀ ਆਉਂਦੀ ਹੈ, ਖੰਭਾ ਡਿੱਗ ਪੈਂਦਾ, ਕੋਈ ਵਾਧਾ ਘਾਟਾ ਹੋ ਜਾਂਦਾ। ਉਸ ਵਜ੍ਹਾ ਨਾਲ ਵੀ ਜਦੋਂ ਪਾਣੀ ਨਾ ਮਿਲੇ ਪੀਣ ਵਾਸਤੇ ਫਿਲਟਰ ਦਾ, ਉਦੋਂ ਇੱਥੋਂ ਖੂਹ ਤੋਂ ਜਾ ਕੇ ਇਸਤੇਮਾਲ ਕਰਦੇ। ਨਹੀਂ ਮੈਂ ਕਿਹਾ ਵੀ ਹਨੇਰੀ ਆਵੇ ਖੰਭੇ ਚਾਹੇ ਸਾਰੇ ਡਿੱਗ ਜਾਣ, ਤੁਹਾਨੂੰ ਕੀ ਲੱਗੇ? ਨਹੀਂ ਚੱਲਦਾ। ਹਾਂ ਸਾਡਾ ਤਾਂ ਕੁਦਰਤੀ ਨਿਜ਼ਾਮ ਚੱਲਦਾ ਹੈ ਨਾ। ਅੱਲਾ ਚਲਾਈ ਰੱਖੇ, ਅੱਲਾ ਚਲਾਈ ਰੱਖੇ ਜੀ। ਨਾਲੇ ਵੱਡੇ ਵੱਡੇ ਬਿੱਲਾਂ ਤੋਂ ਬਚ ਜਾਂਦੇ ਆ। ਹਾਂ ਬਿੱਲਾਂ ਤੋਂ ਬਚਦੇ ਆ, ਵੱਡੀ ਗੱਲ ਤਾਂ ਇਹ ਆ ਬਿੱਲਾਂ ਤੋਂ ਬਚਦੇ ਆ। ਅੱਛਾ ਜੀ ਹੁਣ ਅਸੀਂ ਆਪਣਾ ਮੁੜ ਕੇ ਚੱਲੇ ਆਪਣੇ ਪਿੰਡ ਨੂੰ। ਮੈਂ ਤੁਹਾਨੂੰ ਜਿੱਦਾਂ ਸਾਰੀ ਗੱਲ ਦੱਸੀ ਅੱਗੇ ਵੀ ਕਿੱਦਾਂ ਇਹ ਹਵੇਲੀ ਦੀ ਸਾਰੀ ਕਹਾਣੀ ਦੱਸੀ, ਇੱਥੇ ਖੂਹੀ ਲੱਗੀ ਆ। ਬਹੁਤਾ ਸਵਾਦ ਮੈਨੂੰ ਇਸ ਗੱਲ ਦਾ ਆਇਆ ਵੀ ਇਹਨਾਂ ਨੇ ਜਲੰਧਰ ਰਾਈਆਂ ਨੇ ਕੰਮ ਇਹ ਚੰਗਾ ਕੀਤਾ ਹੋਇਆ ਵੀ ਇੱਥੇ ਲਾਈਟ ਲਵਾਈ ਨਹੀਂ।
ਵੀ ਕਾਲਾ ਇੰਜਨ ਰੱਖਿਆ ਹੋਇਆ, ਟੂਬਲ ਫਸਲਾਂ ਨੂੰ ਪਾਣੀ ਦੇਣ ਨੂੰ, ਖੂਹੀ ਚੱਲਦੀ ਪਈ ਆ ਵੀ ਆਪਦਾ ਪਾਣੀ ਵਰਤਣ ਨੂੰ, ਤੇ ਗੇਅਰ ਲੱਗਾ ਢੱਗੇ ਵਾਲਾ। ਕਿਸੇ ਦੀ ਕੋਈ ਮਜਬੂਰੀ ਕੋਈ ਨਹੀਂ, ਕਿਸੇ ਦਾ ਕੋਈ ਮੁਹਤਾਜੀ ਕੋਈ ਨਹੀਂ। ਤੇ ਬੜਾ ਸੋਹਣਾ ਲੱਗਿਆ ਜੀ। ਇੱਥੇ ਅਲਤਾਫ ਸਾਹਿਬ ਨਾਲ ਮੁਲਾਕਾਤ ਹੋਈ ਆ, ਤੇ ਉਹ ਬਾਬਾ ਜੀ ਦਾ ਕੀ ਨਾਮ ਹੈ? ਹਾਂ, ਸਰਵਰ ਸਾਹਿਬ ਨਾਲ, ਉਹਨਾਂ ਦੇ ਬੱਚਿਆਂ ਨਾਲ ਮੁਲਾਕਾਤ ਹੋਈ। ਬੜਾ ਇਹਨਾਂ ਨੇ ਸਾਨੂੰ ਪਿਆਰ ਦਿੱਤਾ, ਬੜੀ ਦੀਦ ਕੀਤੀ। ਅਲਤਾਫ ਸਾਹਿਬ ਆਏ ਹੋਏ ਬ੍ਰਾਜ਼ੀਲ ਤੋਂ, ਛੁੱਟੀ ਆਏ। ਇਹ ਆਪਦੇ ਇੱਥੇ ਨਾਨਕਿਆਂ ਕੋ ਆਏ ਹੋਏ, ਉਂਝ ਵੀ ਸ਼ੇਖੂਪੁਰੇ ਦੇ ਆ, ਤੇ ਆਪਦੇ ਨਾਨਕਿਆਂ ਕੋ ਆਏ ਤੇ ਸਾਡੀ ਮੁਲਾਕਾਤ ਵੀ ਇੱਥੇ ਹੋ ਗਈ ਹੈ। ਬ੍ਰਾਜ਼ੀਲ ਦੇ ਵਿੱਚ ਸਾਡੀ ਵੀਡੀਓ ਦੇਖਦੇ ਆ। ਹਾਂਜੀ, ਜੁੰਦੇ ਵਾਸਤੇ ਰਹੋ ਜੀ। ਉੱਥੇ ਬ੍ਰਾਜ਼ੀਲ ਦੇ ਵਿੱਚ, ਪ੍ਰਦੇਸ਼ ਦੇ ਵਿੱਚ ਸਾਡੀ ਵੀਡੀਓ ਦੇਖਦੇ ਆ। ਮਾਸ਼ਾਅੱਲਾ ਗੱਲਾਂ ਸੋਹਣੀਆਂ ਹੁੰਦੀਆਂ ਹਾਂ, ਨਹੀਂ ਤੁਸੀਂ ਆਪ ਸੋਹਣੇ ਆ ਜੀ, ਤੁਹਾਡੀਆਂ ਪੰਜਾਬੀ ਦੇ ਵਿੱਚ। ਹਾਂ, ਤੁਹਾਡੇ ਕੰਨ ਸੋਹਣੇ ਆ ਸੁਣਨ ਵਾਲੇ, ਤੁਹਾਡੀਆਂ ਅੱਖਾਂ ਸੋਹਣੀਆਂ ਦੇਖਣ ਵਾਲੀਆਂ। ਹਾਂਜੀ, ਤਾਂ ਸੋਹਣੀਆਂ ਲੱਗਦੀਆਂ। ਤੇ ਠੀਕ ਆ ਜੀ, ਹੁਣ ਸਾਨੂੰ ਇਜਾਜ਼ਤ ਦਿਓ। ਅੱਲਾ ਨਿਗਹਿਬਾਨ। ਅਸਲਾਮ ਵਾਲੇਕੁਮ। ਅੱਲਾ